ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਸੌਂਗ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਜਿਵੇਂ ਆਪਾਂ ਜਾਣਦੇ ਹਾਂ ਪਿਛਲੇ ਕੁਝ ਕੁ ਦਿਨ ਤੋਂ CBP ਕਸਟਮ ਬਾਰਡਰ ਪੈਟਰੋਲ ਏਜੰਟਸ ਦੇ ਦੁਆਰਾ ਕੈਲੀਫੋਰਨੀਆ ਦਾ ਜਿਹੜੀ ਕਰਨ ਕਾਉਂਟੀ ਆ ਉਸ ਦੇ ਸ਼ਹਿਰ ਬੇਕਰਸਫੀਲਡ ਦੇ ਵਿੱਚ ਛਾਪੇਮਾਰੀ ਦੀਆਂ ਜਿਹੜੀਆਂ ਰੇਡਸ ਦੀਆਂ ਨਿਊਜ਼ ਆ ਰਹੀਆਂ ਆ। ਆਪਣੇ ਨਾਲ ਬੇਕਰਸਫੀਲਡ ਸਿਟੀ ਕਾਉਂਸਲ ਮੈਂਬਰ ਮਨਪ੍ਰੀਤ ਕੌਰ ਉਹ ਆਪਣੇ ਨਾਲ ਜੁੜੇ ਆ। ਆਪਾਂ ਨੂੰ ਉਸ ਆਪਰੇਸ਼ਨ ਦੇ ਬਾਰੇ ਜੋ ਚੱਲ ਰਿਹਾ ਉਸ ਬਾਰੇ ਥੋੜ੍ਹੀਆਂ ਅਪਡੇਟਸ ਜਿਹੜੀਆਂ ਦੇਣ ਦੇ ਲਈ ਜੁੜੇ ਨੇ। ਮਨਪ੍ਰੀਤ ਜੀ, ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਮਨਪ੍ਰੀਤ, ਕੀ ਲੇਟੈਸਟ ਆ, ਕੀ ਤੁਹਾਨੂੰ ਪਤਾ ਲੱਗ ਰਿਹਾ ਆ? ਸੋ ਕੱਲ ਵੀ ਜਦੋਂ ਆਪਾਂ ਗੱਲ ਕਰ ਰਹੇ ਸੀ ਤੁਸੀਂ ਦੱਸ ਰਹੇ ਸੀਗੇ ਵੀ ਇਦਾਂ ਹੋ ਰਿਹਾ ਆ, ਵੀਡੀਓ ਸਾਹਮਣੇ ਆ ਰਹੀਆਂ ਆ। ਸੋ ਕੀ ਇੰਪੈਕਟ ਜਿਹੜਾ ਇਸ ਟਾਈਮ ਆਪਾਂ ਬੇਕਰਸਫੀਲਡ ਦੇ ਵਿੱਚ ਇਹਨਾਂ ਰੇਡਸ ਦਾ ਜਿਹੜਾ ਉਹ ਦੇਖ ਰਹੇ ਹਾਂ? ਹਾਂਜੀ, ਸੋ ਕੱਲ ਤੱਕ ਤਾਂ ਜਿਹੜੇ ਆਪਣੇ ਹਿਸਪੈਨਿਕ ਭੈਣ ਭਰਾ ਸੀ ਉਹੀ ਸਾਂਝੇ ਕਰ ਰਹੇ ਸੀਗੇ ਵੀ ਜਿਹੜੀਆਂ ਉਹਨਾਂ ਦੀਆਂ ਵੱਖਰੀਆਂ ਵੱਖਰੀਆਂ ਰਿਸੋਰਸਿਸ ਨੇ, ਜਿਹੜੇ ਉਹਨਾਂ ਨੂੰ ਅਪਡੇਟ ਮਿਲ ਰਹੇ ਸੀ ਆਪਣੀ ਕਮਿਊਨਿਟੀ ਵੱਲੋਂ। ਸੋ ਆਪਣੀ ਇਹੀ ਕੱਲ ਦੀ ਕੋਸ਼ਿਸ਼ ਸੀ ਕਿ ਵੀ ਆਪਾਂ ਆਪਣੀ ਕਮਿਊਨਿਟੀ ਤੱਕ ਜਿਹੜੇ ਆਪਣੇ ਹੱਕ ਨੇ, ਕਨਸਟੀਟਿਊਸ਼ਨਲ ਹੱਕ, ਉਹ ਆਪਾਂ ਕਮਿਊਨਿਟੀ ਤੱਕ ਪਹੁੰਚਾਈਏ। ਪਰ ਅੱਜ ਜੀ। ਸਾਨੂੰ ਪਤਾ ਲੱਗਿਆ ਕਿ ਆਪਣੀ ਕਮਿਊਨਿਟੀ ਦੇ ਵਿੱਚੋਂ ਵੀ ਕਾਫੀ ਲੋਕਾਂ ਨੂੰ ਅਰੈਸਟ ਕੀਤਾ ਗਿਆ ਵਾ। ਸੋ ਆਪਣੀ ਕਮਿਊਨਿਟੀ ਦੇ ਵਿੱਚੋਂ ਭਾਵੇਂ ਗੈਸ ਸਟੇਸ਼ਨਸ ਦੇ ਵਿੱਚੋਂ ਹੋਣ ਜਾਂ ਰੈਸਟੋਰੈਂਟਸ ਦੇ ਵਿੱਚ, ਗਰੋਸਰੀ ਸਟੋਰ ਤੋਂ ਵੀ ਪਤਾ ਲੱਗਿਆ। ਈਵਨ ਲੋਕ ਜਿਹੜੇ ਬਸ ਗੈਸ ਲੋਡ ਕਰ ਰਹੇ ਸੀ ਆਪਣੀ ਗੱਡੀਆਂ ਦੇ ਵਿੱਚ, ਉਹਨਾਂ ਨੂੰ ਵੀ ਜਿਹੜੇ ਆਪਣੇ ਪੰਜਾਬੀ ਗੈਸ ਸਟੇਸ਼ਨ ਉਹਨਾਂ ਨੇ ਵੀ ਖਬਰ ਸਾਂਝੀ ਕੀਤੀ ਆ। ਸੋ ਕਾਫੀ ਲੋਕੇਸ਼ਨਾਂ ਤੋਂ ਅਤੇ ਕਾਫੀ ਲੋਕਾਂ ਨੇ ਸਾਂਝੀ ਕੀਤੀ ਹੈ ਕਿ ਵੀ ਇਹ ਸਿਰਫ ਬਾਕੀ ਹਿਸਪੈਨਿਕ ਕਮਿਊਨਿਟੀ ਜਾਂ ਹੋਰ ਕਮਿਊਨਿਟੀਆਂ ਤੇ ਇਫੈਕਟ ਨਹੀਂ ਪਿਆ ਵਾ, ਇਹਦਾ ਇਫੈਕਟ ਆਪਣੀ ਕਮਿਊਨਿਟੀ ਦੇ ਵੀ ਪਿਆ ਵਾ। ਸੋ ਕਿੱਥੋਂ ਰਿਪੋਰਟਸ ਆ ਰਹੀਆਂ, ਜਿੱਦਾਂ ਜੇ ਦੱਸਿਆ ਵੀ ਜਿਨ੍ਹਾਂ ਦੇ ਆਪਣਿਆਂ ਦੇ ਗੈਸ ਸਟੇਸ਼ਨ ਆ ਉਹਨਾਂ ਦੇ ਗੈਸ ਸਟੇਸ਼ਨ ਤੋਂ ਕੁਝ ਲੋਕਾਂ ਨੂੰ ਡਿਟੇਨ ਕੀਤਾ ਗਿਆ ਆ? ਇਹ ਆਈਸ ਵਾਲੇ ਡਿਟੇਨ ਕਰ ਰਹੇ ਆ ਜਾਂ CBP ਵਾਲੇ ਡਿਟੇਨ ਕਰ ਰਹੇ ਆ? ਕੁਛ ਇਸ ਚੀਜ਼ ਦੀ ਕਨਫਰਮੇਸ਼ਨ ਹੈ ਜਾਂ ਕੱਲੇ CBP ਵਾਲੇ ਹੀ ਆ ਇਹ? ਇਹ ਸਿਰਫ CBP ਜਿਹੜੇ ਆਪਣੇ ਬਾਰਡਰ ਪੈਟਰੋਲ ਏਜੰਟਸ ਓਕੇ, ਨੇ, ਠੀਕ ਹੈ। ਹਾਂਜੀ, ਉਹੀ ਨੇ। ਸੋ ਬਾਰਡਰ ਪੈਟਰੋਲ ਤੁਸੀਂ ਸਮਝ ਸਕਦੇ ਹੋ ਕਿ ਵੀ ਕੱਲ ਜਿਹੜੇ ਇੱਥੇ ਲੋਕਲ ਵਕੀਲ ਨੇ ਉਹਨਾਂ ਨੇ ਇਦਾਂ ਸਮਝਾਇਆ ਵਾ ਕਿ ਵੀ ਬਾਰਡਰ ਪੈਟਰੋਲ ਨੂੰ ਇੱਕ ਫੈਡਰਲ ਪੁਲਿਸ ਵਾਂਗੂ ਵਰਤਿਆ ਜਾ ਰਿਹਾ ਵਾ, ਤਾਂ ਹੀ ਉਹ ਇੱਥੇ ਲੋਕਲੀ ਆਏ ਨੇ। ਪਰ ਜਿਹੜੇ ਓਕੇ। ਲੋਕਲ ਪੁਲਿਸ ਡਿਪਾਰਟਮੈਂਟਸ ਨੇ ਉਹਨਾਂ ਨੇ ਆਲਰੇਡੀ ਸਾਂਝਾ ਕੀਤਾ ਕਿ ਵੀ ਅਸੀਂ ਇਹਨਾਂ ਨਾਲ ਕੋਆਪਰੇਟ ਨਹੀਂ ਕਰਦੇ। ਇਨਫੈਕਟ ਕੈਲੀਫੋਰਨੀਆ ਲਾ ਕਹਿੰਦਾ ਵਾ ਕਿ ਵੀ ਲੋਕਲ ਜਿਹੜੀ ਵੀ ਪੁਲਿਸ ਡਿਪਾਰਟਮੈਂਟ ਹੁੰਦੀ ਆ, ਲਾਅ ਐਨਫੋਰਸਮੈਂਟ ਲੋਕਲੀ ਨਹੀਂ ਕੰਪਲਾਈ ਕਰ ਸਕਦੇ ਜਦੋਂ ਵੀ ਬਾਰਡਰ ਪੈਟਰੋਲ ਜਾਂ ਆਈਸ ਆਉਂਦੇ ਨੇ। ਓਕੇ। ਸੋ ਪਰ ਇਹ ਹੁਣ ਹੋਇਆ ਆ, ਸੋ ਕੀ ਰਿਪੋਰਟਸ ਆ ਤੁਹਾਨੂੰ ਆਪਣੀ ਕਮਿਊਨਿਟੀ ਦੇ ਕਿਸੇ ਸਟੋਰ ਤੋਂ ਕਿਸੇ ਨੂੰ ਡਿਟੇਨ ਕੀਤਾ ਗਿਆ ਆ, ਕਿਸੇ ਰੈਸਟੋਰੈਂਟ ਤੋਂ? ਕੀ ਨਿਊਜ਼ ਰਿਪੋਰਟਸ ਤੁਹਾਡੇ ਕੋਲ ਪਹੁੰਚ ਰਹੀਆਂ? ਕਮਿਊਨਿਟੀ ਕੀ ਦੱਸ ਰਹੀ ਹੈ ਤੁਹਾਨੂੰ? ਸੋ ਆਪਾਂ ਨੂੰ ਰਿਪੋਰਟਸ ਮਿਲੀਆਂ ਨੇ ਕਿ ਵੀ ਇੱਕ ਗਰੋਸਰੀ ਸਟੋਰ ਤੋਂ ਜਿਹੜੇ ਉੱਥੋਂ ਦੇ EMPLOYEES ਨੇ ਉਹਨਾਂ ਨੂੰ ਚੱਕਿਆ ਗਿਆ ਵਾ, ਅਤੇ ਹੋਰ ਵੀ ਕਾਫੀ ਰੈਸਟੋਰੈਂਟਸ ਤੋਂ ਉੱਥੇ ਵੀ ਅਪਰੋਚ ਕੀਤਾ ਗਿਆ ਸੀ। ਪਰ ਐਟਲੀਸਟ ਮੈਂ 2 ਸਾਂਝੇ ਕਰ ਸਕਦੀ ਹਾਂ ਜਿਨ੍ਹਾਂ ਨੇ ਕਿਹਾ ਸੀਗਾ ਕਿ ਵੀ ਜਿਹੜੇ ਉਹਨਾਂ ਦੇ ਔਰਤਾਂ ਨੇ, EMPLOYEES ਨੇ, ਉਹਨਾਂ ਨੂੰ ਵੀ ਚੱਕਿਆ ਗਿਆ ਸੀ ਤੇ ਉਹਨਾਂ ਨੂੰ ਕੋਈ ਇਹੋ ਜਿਹਾ ਮੌਕਾ ਨਹੀਂ ਦਿੱਤਾ ਗਿਆ ਕਿ ਵੀ ਕਿਸੇ ਨੂੰ ਫੋਨ ਕਰਕੇ ਕਿਸੇ ਦੀ ਮਦਦ ਲੈ ਸਕਣ। ਉਹਨਾਂ ਨੂੰ ਵੈਨਾਂ ਦੇ ਵਿੱਚ ਲੋਡ ਕਰਕੇ ਲੈ ਗਏ ਸੀਗੇ। ਅਤੇ ਜਿਹੜੇ EMPLOYER ਨੇ, ਜਿਹੜੇ ਬਿਜ਼ਨਸ ਓਨਰ ਸੀ, ਉਹਨਾਂ ਨੂੰ ਹਰੇਕ EMPLOYEE ਦਾ 10,000 ਦਾ ਫਾਈਨ ਪਿਆ ਵਾ। ਸੋ ਇੱਕ ਲੋਕੇਸ਼ਨ ਤੋਂ 5 EMPLOYEES ਨੂੰ ਡਿਟੇਨ ਕੀਤਾ ਗਿਆ ਵਾ। ਉਸ ਜਿਹੜਾ EMPLOYER ਬਿਜ਼ਨਸ ਓਨਰ ਉਹਨਾਂ ਨੂੰ $50,000 ਦਾ ਫਾਈਨ ਪਿਆ ਵਾ। ਸੋ ਕੀ ਉਹਨਾਂ ਦਾ ਸਟੇਟਸ, ਇਮੀਗ੍ਰੇਸ਼ਨ ਸਟੇਟਸ ਕੀ ਸੀਗਾ? ਦਿਸ ਲੁਕਸ ਲਾਈਕ, ਇਹ ਪਤਾ ਲੱਗ ਜਿੰਨਾ ਤੁਸੀਂ ਦੱਸ ਰਹੇ ਆ ਵੀ ਇਹ ਬੜੀ ਇੱਕ ਟਾਰਗੇਟਡ ਜਿਹਾ ਲੱਗ ਰਿਹਾ। ਸੋ ਡੂ ਯੂ ਥਿੰਕ ਵੀ CBP ਵਾਲਿਆਂ ਦੇ ਕੋਲ ਲਿਸਟ ਤਿਆਰ ਆ ਕਿ ਜਿਨ੍ਹਾਂ ਦੀ ਡੈਪੂਟੇਸ਼ਨ ਲੱਗੀ ਆ ਉਹਨਾਂ ਦੇ ਖਿਲਾਫ ਜਾ ਰਹੇ ਆ? ਕਿਉਂਕਿ CBP ਦੀ ਅੱਜ ਸਵੇਰੇ ਉੱਥੇ ਹੀ ਆਈ ਸੀਗੀ ਕਾਨਫਰੰਸ ਦੇ ਵਿੱਚ, ਜਿਹੜਾ ਉਹਨਾਂ ਨੇ ਦੱਸਿਆ ਸੀ, ਬਿਆਨ ਦਿੱਤਾ ਸੀਗਾ ਵੀ ਅਸੀਂ ਸਿਰਫ ਉਹਨਾਂ ਲੋਕਾਂ ਦੇ ਪਿੱਛੇ ਜਿਹੜਾ ਉਹ ਜਾ ਰਹੇ ਆ ਜਿਹੜੇ ਲੋੜੀਂਦੇ ਨੇ ਜਾਂ ਫਿਰ ਜਿਨ੍ਹਾਂ ਨੇ ਕੋਈ ਕ੍ਰਾਈਮ ਜਿਹੜਾ ਉਹ ਕੀਤਾ ਆ, ਕ੍ਰਿਮੀਨਲਸ ਦੇ ਪਿੱਛੇ ਜਿਹੜੇ ਉਹ ਜਾ ਰਹੇ ਆ। ਸੋ ਇਹ ਜਿਹੜੀਆਂ ਔਰਤਾਂ ਫੜੀਆਂ ਗਈਆਂ ਆ, ਇਹਨਾਂ ਦੇ ਬਾਰੇ ਕੁਝ ਪਤਾ ਲੱਗਾ? ਇਹਨਾਂ ਦਾ ਵੀ ਸਟੇਟਸ ਕੀ ਸੀਗਾ ਜਿਨ੍ਹਾਂ ਨੂੰ ਡਿਟੇਨ ਕੀਤਾ ਗਿਆ?
ਇਹਨਾਂ ਦਾ ਅਤੇ ਜਿਹੜੇ ਬਾਕੀ ਵੀ ਅਰੈਸਟ ਹੋਏ ਨੇ, ਹੁਣ ਦੇਖ ਲਓ ਪਹਿਲੇ ਦਿਨ ਤੇ ਐਟਲੀਸਟ 400 ਬੰਦਾ ਅਰੈਸਟ ਡਿਟੇਨ ਹੋਇਆ ਸੀਗਾ ਹੂੰ, ਟੋਟਲ ਹੂੰ, ਹੂੰ। ਕਾਉਂਟੀ ਦੇ ਵਿੱਚੋਂ। ਸੋ ਉਹਨਾਂ ਦੇ ਮਿਕਸ ਸਟੇਟਸ ਸੀ, ਕਈਆਂ ਕੋਲ ਏਲੀਅਨ ਨੰਬਰ ਜਾਂ ਏ ਨੰਬਰ ਵੀ ਆ। ਸੋ ਪਹਿਲਾਂ ਕਈ ਲਾਈਕ ਲੋਕਾਂ ਨੇ ਸਾਂਝੀ ਕੀਤੀ ਆ ਇਨਫੋਰਮੇਸ਼ਨ ਕਿ ਜੇ ਤੁਹਾਡੇ ਕੋਲ ਏ ਨੰਬਰ ਆ ਤਾਂ ਤੁਸੀਂ ਸੇਫ ਹੋ। ਇਹ ਬਿਲਕੁਲ ਸਹੀ ਨਹੀਂ ਹੈਗਾ। ਆਈ ਥਿੰਕ ਉਹਨਾਂ ਕੋਲ ਲਿਸਟ ਤਾਂ ਜ਼ਰੂਰ ਹੋਗੀ, ਇਹ ਟਾਰਗੇਟਡ ਆ। ਤੇ ਜੇ ਇਹਨਾਂ ਨੂੰ ਪਤਾ ਵਾ ਕਿ ਵੀ ਆਪਣੇ ਪੰਜਾਬੀ ਜਿਹੜੇ ਨਵੇਂ ਆਉਂਦੇ ਨੇ ਉਹ ਕਿੱਥੇ ਕੰਮ ਕਰ ਰਹੇ ਨੇ, ਇਹ ਚੀਜ਼ ਵੀ ਇਹਨਾਂ ਨੂੰ ਪਤਾ ਵਾ। ਇਹ ਵੀ ਹੋ ਸਕਦਾ ਕਿ ਵੀ ਕਮਿਊਨਿਟੀ ਦੇ ਵਿੱਚੋਂ ਹੀ ਇਨਫੋਰਮੇਸ਼ਨ ਦਿੱਤੀ ਜਾ ਰਹੀ ਆ। ਇਹ ਵੀ ਬਹੁਤ ਵਾਰੀ ਹੁੰਦਾ ਵਾ, ਆਪਣੀ ਕਮਿਊਨਿਟੀ 'ਚ ਹੁੰਦਾ, ਹਿਸਪੈਨਿਕ ਕਮਿਊਨਿਟੀ 'ਚ ਵੀ ਇਦਾਂ ਹੀ ਹੁੰਦਾ ਵਾ। ਸੋ ਇਹ ਬਿਲਕੁਲ ਟਾਰਗੇਟਡ ਲੱਗ ਰਿਹਾ ਵਾ। ਸੋ ਕੀ ਕਹਿਣਾ ਚਾਹੁੰਦੇ ਆ, ਕਿਉਂਕਿ ਇਹ ਇੱਕ ਇਦਾਂ ਦਾ ਆ, ਕੱਲ ਉੱਥੇ ਦੀਆਂ ਇਹ ਵੀ ਰਿਪੋਰਟਸ ਆਈਆਂ ਸੀਗੀਆਂ ਵੀ ਬਿਜ਼ਨੈਸਿਸ ਵੀ ਕਾਫੀ ਸਲੋ ਡਾਊਨ ਹੋਣੇ ਸ਼ੁਰੂ ਹੋ ਗਏ, ਕਿਉਂਕਿ ਆਬਵੀਅਸਲੀ ਲੋਕਾਂ ਦੇ ਵਿੱਚ ਥੋੜਾ ਡਰ ਦਾ ਮਾਹੌਲ ਹੁੰਦਾ ਆ। ਜਿਹੜੇ ਲੋਕ ਕਹਿੰਦੇ ਸੀ ਵੀ ਤੁਹਾਨੂੰ ਡਰਨ ਦੀ ਲੋੜ ਨਹੀਂ ਜੇ ਤੁਸੀਂ ਕੁਝ ਨਹੀਂ ਕੀਤਾ, ਪਰ ਇਹ ਜਿਸ ਤਰੀਕੇ ਦੇ ਨਾਲ ਛਾਂਟ ਕੇ ਜਿਹੜਾ ਉਹ ਜਾ ਰਹੇ ਆ, ਹੂ ਆਰ ਐਟ ਰਿਸਕ, ਇਹ ਕੋਈ ਕਲੀਅਰਲੀ ਉਹਨਾਂ ਨੇ ਜਿਹੜਾ ਉਹ ਦੱਸਿਆ ਆ। ਜਿਹਦੇ ਕੋਲ ਹੈਗਾ ਵੀ ਆ, ਜਿਹਦੇ ਕੋਲ ਨਹੀਂ ਵੀ ਹੈਗਾ, ਹੁਣ ਸਾਰੇ ਜਾਣੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਕੀ ਕਰਨਾ ਹੈ। ਹਾਂਜੀ। ਸੋ ਮੇਰੇ ਲਈ ਕਹਿਣਾ ਸੌਖਾ ਵਾ ਕਿ ਤੁਸੀਂ ਡਰੋ ਨਾ ਤੇ ਹਿੰਮਤ ਨਾਲ ਉਹਨਾਂ ਨੂੰ ਤੁਸੀਂ ਕੋਈ ਵੀ ਜਵਾਬ ਨਹੀਂ ਦੇਣਾ, ਪਰ ਵਾਕਈ ਤੁਸੀਂ ਹਿੰਮਤ ਨਾਲ ਆਪਣੇ ਹੱਕ ਯਾਦ ਰੱਖਣੇ ਆ। ਜੇ ਤੁਸੀਂ ਇੱਥੇ ਰਹਿ ਰਹੇ ਹੋ, ਹੁਣ ਸਾਨੂੰ ਪਤਾ ਲੱਗਿਆ ਫ੍ਰੈਜ਼ਨੋ, ਸੈਕਰਾਮੈਂਟੋ ਤੱਕ ਵੀ ਬਾਰਡਰ ਪੈਟਰੋਲ ਦਾ ਇਰਾਦਾ ਵਾ ਕਿ ਵੀ ਉੱਥੇ ਵੀ ਉਹ ਰੇਡਸ ਕਰਨਗੇ। ਤੁਸੀਂ ਹਿੰਮਤ ਨਾਲ ਆਪਣੇ ਹੱਕ ਯਾਦ ਰੱਖੋ। ਤੁਸੀਂ ਉਹਨਾਂ ਨੂੰ ਬਿਲਕੁਲ ਪੁੱਛ ਸਕਦੇ ਹੋ, ਤੁਸੀਂ ਬਾਰਡਰ ਪੈਟਰੋਲ ਹੋ ਜਾਂ ਤੁਸੀਂ ਲੋਕਲ ਪੁਲਿਸ ਦੇ ਨਾਲ ਹੋ। ਜੇ ਉਹ ਕਹਿੰਦੇ ਅਸੀਂ ਬਾਰਡਰ ਪੈਟਰੋਲ ਆ ਦੇ ਨਾਲ ਆ, ਫਿਰ ਤੁਸੀਂ ਉਹਨਾਂ ਨੂੰ ਕਹੋ ਕਿ ਵੀ ਤੁਹਾਡੇ ਕੋਲ ਵਾਰੰਟ ਆ ਕਿ ਨਹੀਂ। ਤੇ ਜੇ ਨਹੀਂ ਵਾਰੰਟ ਹੈਗਾ ਤਾਂ ਤੁਸੀਂ ਉਹਨਾਂ ਨੂੰ ਇਹੋ ਜਿਹੇ ਕੁਐਸਚਨ ਕਰ ਸਕਦੇ ਹੋ, ਅਤੇ ਫਿਰ ਤੁਸੀਂ ਉਹਨਾਂ ਨੂੰ ਇੱਕ ਰੈੱਡ ਕਾਰਡ ਦਿਖਾ ਸਕਦੇ ਹੋ, ਜਿਹੜਾ ਅਸੀਂ ਵੀ ਸਾਂਝਾ ਕਰਾਂਗੇ ਤੁਹਾਡੇ ਨਾਲ। ਉਹ ਰੈੱਡ ਕਾਰਡ ਆਪਾਂ ਜਕਾਰਾ ਮੂਵਮੈਂਟ ਨੇ ਪੰਜਾਬੀ ਦੇ ਵਿੱਚ ਵੀ ਟ੍ਰਾਂਸਲੇਟ ਕੀਤਾ, ਜਿਹਦੇ ਤੇ ਲਿਖਿਆ ਹੋਇਆ ਕਿ ਵੀ ਆਈ ਵਿਲ ਰਿਮੇਨ ਸਾਇਲੈਂਟ, ਮੈਂ ਕੁਛ ਨਹੀਂ ਕਹਿਣਾ। ਜਿੰਨਾ ਤੁਸੀਂ ਕਹੋਗੇ ਉਹਨਾਂ ਨੂੰ, ਜਿੰਨਾ ਤੁਸੀਂ ਕੋਈ ਵੀ ਉਹਨਾਂ ਦੇ ਸਵਾਲਾਂ ਦੇ ਜਵਾਬ ਦੋਗੇ, ਉਹਨਾਂ ਦੀ ਤਾਂ ਇਹੀ ਕੋਸ਼ਿਸ਼ ਆ ਕਿ ਵੀ ਕੋਈ ਨਾ ਕੋਈ ਗੱਲ ਉਹਨਾਂ ਨੇ ਤੁਹਾਡੇ ਵਿੱਚੋਂ ਕੱਢਣੀ ਹੈ, ਤਾਂ ਕਿ ਉਹ ਫਿਰ ਹੋਰ ਤੁਹਾਡੇ ਨਾਲ ਕੋਈ ਇਨਫੋਰਮੇਸ਼ਨ ਕੱਢਣ ਦੀ ਕੋਸ਼ਿਸ਼ ਕਰ ਸਕਦੇ ਨੇ। ਅਸੀਂ ਸੁਣਿਆ ਕਿ ਵੀ ਉਹਨਾਂ ਨੇ ਕਾਫੀ ਕੁਐਸਚਨ ਕੀਤੇ ਨੇ ਕਿ ਤੁਸੀਂ ਇਸ ਬੰਦੇ ਨੂੰ ਜਾਣਦੇ ਹੋ, ਜਾਂ ਤੁਹਾਡੀ ਗੱਡੀ 'ਚ ਕੋਈ ਇਲੀਗਲ ਬੈਠਾ ਵਾ, ਜਾਂ ਤੁਹਾਡਾ ਕੀ ਸਟੇਟਸ ਆ। ਇਹ ਬਿਲਕੁਲ ਅੰਡਰਸਟੈਂਡੇਬਲ ਆ ਕਿ ਵੀ ਆਪਾਂ ਇੱਕਦਮ ਡਰ ਜੰਨੇ ਆ ਜਦੋਂ ਆਪਣੇ ਮੂਹਰੇ ਆਫਿਸਰ ਆਉਂਦਾ ਵਾ, ਪਰ ਏਦਾਂ ਕਰ ਨਹੀਂ ਸਕਦੇ ਅਨਲੈਸ ਉਹਨਾਂ ਕੋਲ ਵਾਰੰਟ ਆ। ਤੁਸੀਂ ਚੁੱਪ ਰਹੋ, ਬਿਲਕੁਲ ਚੁੱਪ, ਸਾਇਲੈਂਟ ਰਹੋ, ਕੁਛ ਨਹੀਂ ਕਹਿਣਾ ਉਹਨਾਂ ਨੂੰ। ਤੇ ਤੁਸੀਂ ਬਾਕੀਆਂ ਨੂੰ ਵੀ ਇਹ ਦੱਸੋ, ਕਿਉਂਕਿ ਆਪਾਂ ਸੋਚ ਸਕਦੇ ਆ ਕਿ ਵੀ ਜੇ ਕੋਈ ਤੁਹਾਡੇ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਉੱਥੇ ਆਉਂਦੇ ਨੇ, ਤਾਂ ਆਪਾਂ ਨੂੰ ਲੱਗਦਾ ਕਿ ਵੀ ਇਹ ਆਪਾਂ ਨੂੰ ਹੀ ਲੱਭਣ ਆਏ ਨੇ, ਆਪਾਂ ਨੂੰ ਇਹਨਾਂ ਨੇ ਲੱਭ ਲਿਆ। ਆਪਾਂ ਨੂੰ ਪਤਾ ਹੁੰਦਾ ਕਿ ਵੀ ਆਪਣਾ ਕੇਸ ਚੱਲ ਰਿਹਾ ਜਾਂ ਆਪਣੇ ਪੇਪਰ ਨਹੀਂ ਹੈਗੇ, ਪਰ ਜੇ ਉਹਨਾਂ ਕੋਲ ਵਾਰੰਟ ਨਹੀਂ ਹੈਗਾ, ਫਿਰ ਉਹ ਤੁਹਾਡੇ ਨਾਲ ਗੱਲ ਨਹੀਂ ਕਰ ਸਕਦੇ। ਮੇਰਾ ਮਕਸਦ ਇਹੀ ਆ ਕਿ ਵੀ ਇੱਕ ਅਵੇਅਰਨੈਸ ਤੌਰ ਤੇ ਜਿਹੜਾ ਕੁਛ ਮੈਨੂੰ ਇੱਥੇ ਸੁਣਨ ਨੂੰ ਮਿਲ ਰਿਹਾ ਜਾਂ ਮੈਂ ਕੁਛ ਵੀ ਸਿੱਖ ਰਹੀ ਹਾਂ, ਤਾਂ ਮੈਂ ਆਪਣੀ ਕਮਿਊਨਿਟੀ ਤੱਕ ਆਪਾਂ ਇਹ ਗੱਲ ਪਹੁੰਚਾਉਣੀ ਆ, ਕਿਉਂਕਿ ਜੀ, ਬਾਕੀ ਕਮਿਊਨਿਟੀਜ਼ ਆਪਣੇ ਵੱਖਰੇ ਵੱਖਰੇ ਲੈਂਗੁਏਜਸ ਦੇ ਰਿਸੋਰਸਿਸ ਵਿੱਚ, ਉਹਨਾਂ ਦੇ ਆਪੋ ਆਪਣੇ ਨੇ, ਬੋਲੀਆਂ ਹਾਂਜੀ। ਵਿੱਚ, ਹਾਂਜੀ, ਹਮ। ਟ੍ਰਾਂਸਲੇਟ ਕਰ ਰਹੇ ਨੇ। ਹੁਣ ਮਨਪ੍ਰੀਤ, ਸੌਰੀ ਮੈਂ ਤੁਹਾਨੂੰ ਵਿੱਚੇ ਕੱਟ ਰਿਹਾ, ਜਿੱਦਾਂ ਹੁਣ ਤੁਸੀਂ ਦੱਸਿਆ ਵੀ ਏ ਨੰਬਰ, ਜਿੱਦਾਂ ਕੱਲ ਕਿਹਾ ਸੀਗਾ ਵੀ ਜੇ ਕਿਸੇ ਕੋਈ ਏਲੀਅਨ ਨੰਬਰ ਹੈਗਾ ਹੈ ਤੇ ਉਹਨੂੰ ਡਰਨ ਦੀ ਲੋੜ ਨਹੀਂ। ਜਿਹਦਾ ਅਸਾਈਲਮ ਦਾ ਕੇਸ ਲੱਗਾ ਉਹਦੇ ਕੋਲ ਏ ਨੰਬਰ ਤਾਂ ਹੋਣਾ ਹੀ ਆ। ਕਈਆਂ ਦੀ ਡੈਪੂਟੇਸ਼ਨ ਲੱਗੀ ਆ, ਕਈਆਂ ਨੂੰ ਕਿਹਾ ਗਿਆ ਰਿਮੂਵਲ ਦੇ ਆਰਡਰ ਕਈਆਂ ਦੇ ਲੱਗੇ ਹੁੰਦੇ ਆ। ਸੋ ਇਹ ਅਜੇ ਆਪਾਂ ਨੂੰ ਕਨਫਰਮ ਨਹੀਂ ਆ ਵੀ ਜਿਨ੍ਹਾਂ ਨੂੰ ਡਿਟੇਨ ਕੀਤਾ ਵੀ ਉਹ ਰਿਮੂਵਲ ਆਰਡਰ ਵਾਲੇ ਸੀ ਜਾਂ ਜਿਨ੍ਹਾਂ ਦਾ ਕੇਸ ਹੀ ਚੱਲ ਰਿਹਾ ਸੀਗਾ ਵੀ ਉਹ ਵਾਲੇ ਸੀਗੇ। ਸੋ ਇਸ ਨੂੰ ਲੈ ਕੇ ਜ਼ਰੂਰ ਇੱਕ ਛਛੋਪਨ, ਭੁਲੇਖਾ ਜਿਹੜਾ ਆ, ਲੋਕਾਂ 'ਚ ਡਰ ਜਿਹੜਾ ਉਹ ਪੈਦਾ ਹੋ ਰਿਹਾ ਹੈ। ਹਾਂਜੀ, ਆਈ ਥਿੰਕ ਇਹਨਾਂ ਦਾ ਇਹ ਮਕਸਦ ਵੀ ਆ ਬਾਰਡਰ ਪੈਟਰੋਲ ਅਤੇ ਆਈਸ ਦਾ, ਕਿ ਇਹ ਕਨਫਿਊਜ਼ਨ ਬਣਾਇਆ ਜਾਵੇ, ਡਰ ਪੈਦਾ ਕੀਤਾ ਜਾਵੇ। ਪਰ ਸਾਨੂੰ ਆਪਣੀ ਕਮਿਊਨਿਟੀ ਤੋਂ ਵੀ ਅਤੇ ਹਿਸਪੈਨਿਕ ਕਮਿਊਨਿਟੀ ਦੋਨਾਂ ਤੋਂ ਸੁਣਨ ਨੂੰ ਮਿਲਿਆ ਕਿ ਇਹ ਏਲੀਅਨ ਨੰਬਰ ਵਾਲਿਆਂ ਨੂੰ ਵੀ ਪਿਕਅਪ ਕੀਤਾ ਗਿਆ ਵਾ। ਜਿਨ੍ਹਾਂ ਨੂੰ ਕੋਈ ਵੀ ਕੋਈ ਕ੍ਰਿਮੀਨਲ ਰੈਕਡ ਨਹੀਂ ਹੈਗਾ, ਉਹਨਾਂ ਨੂੰ ਵੀ ਕੀਤਾ ਗਿਆ ਪਿਕਅਪ। ਸੋ ਇਹਨਾਂ ਦਾ ਕੋਈ ਸਿਸਟਮ ਤਾਂ ਹੋਊਗਾ, ਪਰ ਸਾਰਿਆਂ ਨੂੰ ਇਹ ਜ਼ਰੂਰ ਡਰਾਉਣ ਦੀ ਕੋਸ਼ਿਸ਼ ਦੇ ਵਿੱਚ ਨੇ। ਹੁਣ ਅਤੇ ਇਹ ਮੌਕੇ ਦੇ ਉੱਤੇ ਤੁਹਾਡਾ ਕੁਝ ਚੈੱਕ ਕਰਦੇ ਆ ਜਾਂ ਬਾਅਦ ਦੇ ਵਿੱਚ ਬੈਕਗ੍ਰਾਉਂਡ ਚੈੱਕ ਕੀਤੀ ਜਾ ਰਹੀ ਹੈ, ਕੀ ਇਹ ਪਤਾ ਵੀ ਲੱਗਾ? ਹੁੰਦਾ, ਹਾਂਜੀ। ਸੋ ਜੇ ਤੁਹਾਡੇ ਕੋਲ ਏ ਨੰਬਰ ਆ, ਤਾਂ ਕਈ ਵਾਰੀ ਇਦਾਂ ਵੀ ਕੀਤਾ ਜਾਂਦਾ ਕਿ ਵੀ ਉਹ ਇੱਕਦਮ ਸਾਰਿਆਂ ਨੂੰ ਲੈ ਜਾਂਦੇ ਨੇ, ਫਿਰ ਉਹ ਤੁਹਾਨੂੰ ਬਿਠਾ ਲੈਂਦੇ ਨੇ, ਤੁਹਾਨੂੰ ਡਿਟੇਨ ਕਰਦੇ ਨੇ,
ਫਿਰ ਤੁਹਾਡਾ ਬੈਕਗਰਾਉਂਡ ਚੈੱਕ ਕਰਦੇ ਨੇ, ਫਿਰ ਦੇਖਦੇ ਨੇ ਕਿ ਵੀ ਤੁਹਾਡੇ ਕੋਲ ਇਹ ਨੰਬਰ ਹੈ ਜਾਂ ਨਹੀਂ। ਪਰ ਉਦੋਂ ਤੱਕ ਤਾਂ ਫਿਰ ਤੁਹਾਨੂੰ ਵਕੀਲ ਵੀ ਕਰਨਾ ਪੈਂਦਾ, ਜਾਂ ਉਹ ਕੁਛ ਵੀ ਕਰ ਸਕਦੇ ਨੇ ਕਿ ਅਸੀਂ ਆਲਰੇਡੀ ਡਿਸੀਜਨ ਕਰ ਲਿਆ ਕਿ ਵੀ ਤੁਹਾਨੂੰ ਡਿਪੋਰਟ ਕੀਤਾ ਜਾਂਦਾ ਵਾ ਜਾਂ ਜੋ ਵੀ ਆ। ਸੋ ਇਸ ਤਰ੍ਹਾਂ ਕਨਫਿਊਜ਼ਨ ਵੀ ਬਣਾਇਆ ਜਾਂਦਾ, ਪਰ ਫਿਰ ਬਾਅਦ 'ਚ ਵੀ ਉਹ ਤੁਹਾਡਾ ਬੈਕਗਰਾਉਂਡ ਚੈੱਕ ਕਰਕੇ ਫਿਰ ਦੇਖਦੇ ਨੇ ਕਿ ਵੀ ਵਾਕਈ ਇਹ ਬੰਦਾ ਇੱਥੇ ਹੈ ਜਾਂ ਨਹੀਂ, ਜਾਂ ਇਹਨਾਂ ਦਾ ਕੋਈ ਕ੍ਰਿਮੀਨਲ ਰੈਕੋਰਡ ਆ ਜਾਂ ਨਾ ਹੈ। ਸੋ ਬਿਲਕੁਲ, ਸੋ ਰਾਈਟ ਨਾਓ ਜਿੱਦਾਂ ਮਨਪ੍ਰੀਤ ਦੱਸ ਰਿਹਾ ਵੀ ਬੇਕਰਸਫੀਲਡ ਦੇ ਵਿੱਚ ਪੰਜਾਬੀ ਗਰੋਸਰੀ ਸਟੋਰਸ, ਰੈਸਟੋਰੈਂਟਸ ਜਾਂ ਗੈਸ ਸਟੇਸ਼ਨਾਂ ਦੇ ਉੱਤੇ ਵੀ ਇਹ ਜਿਹੜੀ ਛਾਪੇਮਾਰੀ ਜਿਹੜੀ ਉਹ ਹੋ ਰਹੀ ਆ, ਜਿੱਥੇ ਕੁਛ ਜਿਹੜੇ EMPLOYEES ਜਿਹੜੇ ਕੰਮ ਕਰ ਰਹੇ ਲੋਕ ਆ ਉਹਨਾਂ ਨੂੰ ਡਿਟੇਨ ਕੀਤਾ ਗਿਆ। ਉੱਥੇ ਨਾਲ ਦੇ ਨਾਲ ਜਿਹੜਾ EMPLOYER ਆ ਜਿਨ੍ਹਾਂ ਦੇ ਉਹ ਕੰਮ ਕਰ ਰਹੇ ਆ ਉਹਨਾਂ ਨੂੰ ਵੀ $10,000 ਦਾ ਜੁਰਮਾਨਾ ਜਿਹੜਾ ਉਹ ਪਾਇਆ ਜਾ ਰਿਹਾ ਆ। ਸੋ ਦਿਸ ਇਜ਼ ਗੋਇੰ ਲੀਡ ਟੂ ਕੇਓਸ। ਬਹੁਤ ਜ਼ਿਆਦਾ ਜਿਹੜਾ ਇੱਥੇ ਹਫੜਾ ਦਫੜੀ ਦਾ ਮਾਹੌਲ ਬਣ ਜਾਣਾ। EMPLOYER ਨੇ EMPLOYEE ਨੂੰ ਕਹਿਣਾ ਵੀ ਭਾਈ ਜੀ ਤੇਰੇ ਕਾਗਜ਼ ਨਹੀਂ, ਤੂੰ ਆ ਨਾ। ਉਹ ਇਹ ਬਹੁਤ ਵੱਡਾ ਸਪਾਇਰਲ ਜਿਹੜਾ ਇਹ ਅੱਗੇ ਬਣਨ ਵਾਲਾ, ਪਤਾ ਨਹੀਂ ਅੱਗੇ ਕੀ ਬਣੂਗਾ, ਕਿਵੇਂ ਹੋਊਗਾ। ਇੱਕ ਇਹ ਵੀ ਨਾਲ ਹੀ ਦੱਸ ਜਾਈਏ, ਹੁਣ ਤੁਹਾਡੇ ਨਾਲ ਜਦੋਂ ਅਸੀਂ ਗੱਲ ਕਰ ਰਹੇ ਹਾਂ ਤਾਂ ਖਬਰ ਸੈਨੋਜ਼ੇ ਤੋਂ ਵੀ ਆ ਰਹੀ ਆ। ਉੱਥੇ ਵੀ CBP ਦੇ ਜਿਹੜੀਆਂ ਵੈਨਸ ਆ ਉਹ ਦੇਖੀਆਂ ਗਈਆਂ ਆ, ਲੋਕਾਂ ਨੂੰ ਜਿਹੜਾ ਉਹ ਡਿਟੇਨ ਉੱਥੇ ਵੀ ਜਿਹੜਾ ਉਹ ਕੀਤਾ ਜਾ ਰਿਹਾ ਆ। ਸੋ ਜਿੱਦਾਂ ਮਨਪ੍ਰੀਤ ਨੇ ਕਿਹਾ, ਇਟਸ ਈਜ਼ੀ ਟੂ ਸੇ, ਘਬਰਾਉਣ ਦੀ ਲੋੜ ਨਹੀਂ, ਪਰ ਜਿਹਦੇ ਨਾਲ ਬੀਤਦੀ ਆ ਪਤਾ ਉਸੇ ਨੂੰ ਹੀ ਜਿਹੜਾ ਉਹ ਲੱਗਦਾ ਵੀ ਕਿਸ ਭਾ ਜਿਹੜੀ ਇਹ ਵਿਕਦੀ ਆ। ਆਪਣੇ ਇਹੀ ਕਹਿ ਸਕਦੇ ਆ ਵੀ ਆਪਣੇ ਲਾਇਰਸ ਦੇ ਨਾਲ ਗੱਲ ਕਰਕੇ ਰੱਖੋ, ਜਿਹੜੇ ਤੁਹਾਡੇ ਜਿਨ੍ਹਾਂ ਦੇ ਥਰੂ ਕੇਸ ਲੱਗੇ ਆ, ਜਾਂ ਜੋ ਵੀ ਹੈਗੀ ਆ ਸਿਚੁਏਸ਼ਨ ਉਹ ਕਰੋ। ਆਪਣੇ ਵੱਲੋਂ ਵੱਧ ਤੋਂ ਵੱਧ ਤੁਸੀਂ ਜਿਹੜਾ ਪੇਪਰ ਵਰਕ ਸ਼ੋਅ ਕਰ ਸਕਦੇ ਆ ਉਹ ਆਪਣੇ ਕੋਲ ਰੱਖੋ। ਆਪਣੇ ਰਾਈਟਸ, ਆਪਣੇ ਹੱਕ, ਉਹਨਾਂ ਦਾ ਜਿਹੜਾ ਤੁਹਾਨੂੰ ਪਤਾ ਜਿਹੜਾ ਉਹ ਹੋਣਾ ਚਾਹੀਦਾ ਆ। ਸੋ ਕਨਫਿਊਜ਼ਨ ਬਹੁਤ ਜਿਹੜੀ ਇਸ ਮਾਮਲੇ ਦੇ ਵਿੱਚ ਕ੍ਰੀਏਟ ਹੁੰਦੀ ਆ। ਅੱਜ ਮਨਪ੍ਰੀਤ ਮੈਂ ਨਾਲ ਹੀ ਦੱਸਦਾ ਜਾਵਾਂ, ਮੇਰਾ ਇੱਕ ਹੋਰ ਫਰੈਂਡ ਆ ਸੈਂਟਰਲ ਵੈਲੀ ਦੇ ਵਿੱਚ ਹੀ, ਉਹਨਾਂ ਦਾ ਖੇਤਾਂ ਦਾ ਕੰਮ ਆ। ਉੱਥੇ ਇੱਕ ਕਰੂ ਨੇ ਆਉਣਾ ਸੀ ਉਹਨਾਂ ਦੇ, ਉਹ ਇਸੇ ਡਰ ਤੋਂ ਜਿਹੜੇ ਉਹ ਆਏ ਨਹੀਂ, ਉਹਨਾਂ ਦਾ ਕੰਮ ਵੀ ਜਿਹੜਾ ਉਹ ਰੁਕਿਆ ਪਿਆ। ਇੱਕ ਇੰਪੈਕਟ ਜਿਹੜਾ ਆਪਾਂ ਨੂੰ ਇੱਕ ਇਦਾਂ ਦਾ ਵੀ ਜਿਹੜਾ ਉਹ ਦੇਖਣ ਨੂੰ ਮਿਲਣਾ ਆ। ਕੰਮ ਕਰਨ ਵਾਲੇ ਵੀ ਘਟ ਜਾਣੇ ਆ ਤੇ ਸੜਕਾਂ ਦੇ ਜਿਹੜੀ ਚਹਿਲ ਕਦਮੀ ਆ, ਪਹਿਲ ਕਦਮੀ ਆ, ਬਿਜ਼ਨਸਿਸ ਦੇ ਉੱਤੇ ਵੀ ਜਿਹੜਾ ਅਸਰ ਪੈਣਾ ਹੈ ਤੇ ਡਿਟੈਂਸ਼ਨਸ ਤਾਂ ਜਿਹੜੀਆਂ ਇਹ ਡੈਫੀਨੇਟਲੀ ਜਿਹੜੀਆਂ ਹੋ ਰਹੀਆਂ। ਸੋ ਲੈਟਸ ਸੀ ਕਿਸ ਤਰੀਕੇ ਨਾਲ ਹੁੰਦਾ ਆ। ਤੇ ਜੋ ਲੱਗ ਰਿਹਾ ਮਨਪ੍ਰੀਤ ਵੀ ਇਹ ਚੀਜ਼ਾਂ ਅੱਗੇ ਨੂੰ ਐਕਸਪੈਂਡ ਹੀ ਹੋਣੀਆਂ ਆ 20 ਤਰੀਕ ਤੋਂ ਬਾਅਦ ਖਾਸ ਕਰਕੇ। ਸੋ ਇਹ ਅਜੇ ਕਹਿ ਸਕਦੇ ਆ ਵੀ ਲਾਈਕ ਡਰਾਉਣ ਦਾ ਮਕਸਦ ਨਹੀਂ, ਪਰ ਇਹ ਰਿਐਲਿਟੀ ਆ। ਦਿਸ ਇਜ਼ ਜਸਟ ਦ ਟ੍ਰੇਲਰ, ਜਿੱਦਾਂ ਕਹਿ ਸਕਦੇ ਆ ਵੀ ਇਹ ਚੀਜ਼ ਨਜ਼ਰ ਆ ਰਹੀ ਆ। ਇਹ ਵੀ ਚੀਜ਼ ਯੂ ਵਾਂਟ ਟੂ ਸ਼ੇਅਰ ਐਨੀਥਿੰਗ ਹੋਰ? ਹਾਂਜੀ, ਇਹ ਵੀ ਤੁਸੀਂ ਜਿਹੜੀ ਗੱਲ ਕਹੀ ਆ ਰਾਜਕਰਨਵੀਰ, ਸਹੀ ਆ ਕਿ ਜਿਹੜੀ 6 ਜਨਵਰੀ ਨੂੰ ਇਲੈਕਸ਼ਨ ਸਰਟੀਫਾਈ ਕੀਤਾ ਗਿਆ ਸੀ, ਉਹ ਤੋਂ ਬਾਅਦ ਹੀ ਰੇਡਾਂ ਸ਼ੁਰੂ ਹੋਈਆਂ ਨੇ। ਸੋ ਜੀ ਉਹ ਚੀਜ਼ ਵੀ ਪੋਲੀਟੀਕਲੀ ਕਨੈਕਟ ਕੀਤੀ ਜਾ ਰਹੀ ਆ ਕਿ ਵੀ ਆਪਾਂ ਐਕਸਪੈਕਟ ਕਰ ਸਕਦੇ ਹਾਂ ਕਿ ਵੀ ਇਹ ਇਨਕਰੀਜ਼ ਕਰਨ। ਮੈਂ ਇਹ ਨਹੀਂ ਕਹਿ ਰਹੀ ਕਿ ਵੀ ਤੁਸੀਂ ਭਾਵੇਂ ਕਿਸੇ ਨੂੰ ਵੀ ਵੋਟ ਪਾਈ ਹੋਵੇ, ਪਰ ਆਪਾਂ ਵੀ ਇੱਥੇ ਸਾਰੇ ਬਿਜ਼ਨਸ ਓਨਰ ਆ, ਭਾਵੇਂ ਤੁਹਾਡੇ ਖੇਤ ਨੇ, ਟਰੱਕਿੰਗ ਕੰਪਨੀ ਆ, ਜਾਂ ਤੁਹਾਡੇ ਕੋਈ ਰੈਸਟੋਰੈਂਟ ਆ, ਗੈਸ ਸਟੇਸ਼ਨ ਆ। ਇਹ ਸੱਚਾਈ ਆ ਕਿ ਵੀ ਜਿਹੜੀ ਲੇਬਰ ਫੋਰਸ ਆ ਉਹਦੇ ਨਾਲ ਹੀ ਆਪਣੀਆਂ ਜਿਹੜੀਆਂ ਅਫੋਰਡੇਬਲ ਸਿਟੀਜ਼ ਨੇ, ਜਾਂ ਇਹ ਆਪਾਂ ਜੋ ਵੀ ਕਹਿ ਸਕਦੇ ਹਾਂ ਕਿ ਵੀ ਚੀਜ਼ਾਂ ਅਫੋਰਡੇਬਲ ਰਹਿੰਦੀਆਂ ਨੇ, ਇਹਦਾ ਇਕਨੋਮਿਕ ਇੰਪੈਕਟ ਵੀ ਆਪਣੇ ਤੇ ਪੈਣਾ ਵਾ। ਅਤੇ ਇਹ ਚੀਜ਼ ਨੂੰ ਵੀ ਆਪਾਂ ਨੂੰ ਸਮਝਣਾ ਚਾਹੀਦਾ ਵਾ ਕਿ ਜੇ ਆਪਣੀ ਲੇਬਰ ਫੋਰਸ ਘਟਦੀ ਆ ਤਾਂ ਆਪਣੀਆਂ ਹੋਰ ਚੀਜ਼ਾਂ ਕਾਫੀ ਮਹਿੰਗੀਆਂ ਹੋਣੀਆਂ ਨੇ। ਅਤੇ ਇਸ ਚੀਜ਼ ਦਾ ਆਪਣੀ ਕਮਿਊਨਿਟੀ ਨੂੰ ਵੀ ਐਡਵਾਂਟੇਜ ਹੋਇਆ ਰਿਹਾ ਵਾ, ਤਾਂ ਹੀ ਆਪਾਂ ਵੀ ਤਰੱਕੀਆਂ ਕੀਤੀਆਂ ਨੇ। ਤੇ ਹੁਣ ਉਹ ਟਾਈਮ ਆ ਕਿ ਵੀ ਆਪਾਂ ਜੇ EMPLOYER ਆ ਤਾਂ ਆਪਣੇ EMPLOYEES ਦੇ ਰਾਈਟਸ ਆਪਾਂ ਸਮਝੀਏ, ਉਹਨਾਂ ਨੂੰ ਵੀ ਸੁਰੱਖਿਅਤ ਰੱਖੀਏ, ਤਾਂ ਕਿ ਤੁਸੀਂ ਜੇ ਤੁਹਾਡੇ ਬਿਜ਼ਨਸ 'ਚ ਕੋਈ ਆਉਂਦਾ ਵਾ ਤਾਂ ਤੁਸੀਂ ਐਜ਼ ਐਨ ਓਨਰ, EMPLOYER, ਤੁਸੀਂ ਉਹਨਾਂ ਨੂੰ ਪੁੱਛੋ ਕਿ ਤੁਹਾਡੇ ਕੋਲ ਵਾਰੰਟ ਹੈਗਾ ਵਾ ਕਿ ਤੁਸੀਂ ਇੱਥੇ ਆਏ ਹੋ, ਜਾਂ ਤੁਸੀਂ ਕਿਸੇ ਦੀ ਇੱਥੇ ਇਨਕੁਆਇਰੀ ਕਰਨ ਆਏ ਹੋ। ਤਾਂ ਤੁਸੀਂ ਵੀ ਆਪਣੇ EMPLOYEES ਲਈ ਹੁਣ ਸਟੈਂਡ ਲੈ ਸਕਦੇ ਹੋ, ਤਾਂ ਕਿ ਆਪਾਂ ਥੋੜ੍ਹੀ ਜਿਹੀ ਆਪਣੀ ਕਮਿਊਨਿਟੀ ਦੇ ਵਿੱਚ ਉਹ ਚੀਜ਼ ਮੇਨਟੇਨ ਕਰ ਸਕੀਏ, ਇੱਕ ਦੂਜੇ ਦਾ ਸਹਾਰਾ ਬਣ ਸਕੀਏ। ਜੀ, ਥੈਂਕ ਯੂ ਮਨਪ੍ਰੀਤ, ਮਿਹਰਬਾਨੀ ਹਾਂਜੀ, ਇਹ thank you. ਲੇਟੈਸਟ ਜਿਹੜੀ ਜਾਣਕਾਰੀ ਦੇਣ ਦੇ ਲਈ। ਸੋ ਅੱਗੇ ਜੇ ਕੁਝ ਹੁੰਦਾ ਆ ਤੇ ਬੇਕਰਸਫੀਲਡ ਦੇ ਵਿੱਚ ਖਾਸ ਕਰਕੇ ਤਾਂ ਆਪਾਂ ਇਹਨਾਂ ਦੇ ਨਾਲ ਦੁਬਾਰਾ ਕੰਟੈਕਟ ਕਰਾਂਗੇ। ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ।